ਦੇਖੋ, ਅਸੀਂ ਦੇਖ ਰਹੇ ਹਾਂ ਵੀ ਜਿੱਥੇ ਭਾਰਤ ਦੇ ਵਿੱਚ ਕਿਵੇਂ RSS ਔਰ ਹਿੰਦੂਤਵੀ ਜਿਹੜਾ ਇਹਨਾਂ ਦਾ ਸਾਰਾ ਜਿਸ ਨੂੰ ਇਹ ਸੰਘ ਪਰਿਵਾਰ ਕਹਿੰਦੇ ਨੇ, 72 ਤੋਂ ਜ਼ਿਆਦਾ ਜਥੇਬੰਦੀਆਂ ਦਾ ਸਮੂਹ, ਉਹ ਜੀ ਨਫ਼ਰਤ ਫੈਲਾਉਣ ਤੇ ਲੱਗਾ ਹੋਇਆ ਹੈ। ਔਰ ਬਿल्कुल ਜਿੱਥੇ ਉਹਨਾਂ ਨੇ ਮੁਸਲਮਾਨਾਂ, ਸਿੱਖਾਂ, ਦਲਿਤਾਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਹੈ ਅੱਡ-ਅੱਡ जी ਤਰੀਕਿਆਂ ਦੇ ਨਾਲ, बिल्कुल ਉੱਥੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਸਿੱਖ ਕੌਮ ਨੇ ਦੁਨੀਆ ਭਰ 'ਚ ਆਪਣੇ ਸੇਵਾ ਦੇ ਜਜ਼ਬੇ ਦੇ ਨਾਲ ਚਾਰ ਚਫੇਰੇ ਜਿਹੜੀ ਹੈ ਉਹਨਾਂ ਦੀ ਤਾਰੀਫ ਹੋਈ ਹੈ। जी ਲੇਕਿਨ RSS ਕਿਵੇਂ ਈਵਨ ਇੰਟਰਨੈਸ਼ਨਲੀ ਨਾ ਸਿਰਫ ਆਪਣੇ ਪੈਰ ਪਸਾਰ ਰਿਹਾ ਹੈ, ਪਰ ਉਹ ਸਾਡੀ ਲਫ਼ਜ਼ਾਂ ਜਿਹੜੀ ਸ਼ਬਦਾਵਲੀ ਹੈ ਜਾਂ ਜਿਹੜੇ ਸਾਡੇ ਲਫ਼ਜ਼ ਜਿਹੜੇ ਆਲਮੋਸਟ ਜੁੜੇ ਹੀ ਸਿੱਖਾਂ ਦੇ ਨਾਲ ਹੋਏ ਨੇ। ਕਿਉਂਕਿ ਜੇ ਅਸੀਂ ਸੰਗਤ ਦੀ ਗੱਲ ਕਰੀਏ, ਅੱਜ ਭਾਵੇਂ ਉਹਨੂੰ ਸਿਆਸੀ ਲੋਕ ਵੀ ਜੇ ਸੰਗਤ ਲਫ਼ਜ਼ ਉੱਥੇ ਇਸਤੇਮਾਲ ਕਰਨ ਲੱਗ ਗਏ, ਪਰ जी ਇਹ ਜਿਹੜਾ ਹੈ ਹੀ ਗੁਰੂ ਕੀ ਸੰਗਤ ਜਾਂ ਸੰਗਤ ਸਿੱਖੀ ਸੀ। ਔਰ RSS ਨੇ ਜਦੋਂ ਸਿੱਖਾਂ 'ਚ ਆਪਣੀਆਂ ਜੜ੍ਹਾਂ ਲਾਈਆਂ ਜਾਂ ਲਾਉਣ ਦੀ ਕੋਸ਼ਿਸ਼ ਕੀਤੀ 1985, ਤਾਂ ਜਿਹੜਾ ਵਿੰਗ ਉਹਨਾਂ ਨੇ ਸਿੱਖਾਂ ਦੇ ਵਿੱਚ ਖੜਾ ਕੀਤਾ, ਜਾਲੀ ਕਿਸਮ ਦੇ ਸਿੱਖਾਂ ਦਾ, ਉਹਦਾ ਨਾਂ ਰੱਖਿਆ ਰਾਸ਼ਟਰੀ ਸਿੱਖ ਸੰਗਤ। ਸੋ जी ਜ਼ਾਹਰ ਹੈ ਕਿ ਵੀ ਇਸ ਦੂਜੇ ਪਾਸੇ ਉਹਦਾ ਹੀ RSS ਵੀ ਰਾਸ਼ਟਰੀ ਸਵੈਮ ਸੇਵਕ ਸੰਘ, ਉਹਦੀ ਐਬਰੀਵੇਸ਼ਨ ਵੀ RSS ਬਣਦੀ ਸੀ। ਸੋ ਇਧਰ जी ਭੁਲੇਖਾ ਦੇਣ ਲਈ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾਈ ਸਿੱਖਾਂ 'ਚ ਜਿਹੜੀ ਆਪਣੀ ਗੱਲ ਕਹਿਣ ਦੇ ਲਈ। ਫਿਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸੇ ਹੀ ਰਾਸ਼ਟਰੀ ਸਿੱਖ ਸੰਗਤ ਦੇ ਥੱਲੇ ਇਹਨਾਂ ਨੇ ਦੁਨੀਆ ਦੇ ਹੋਰ ਥਾਵਾਂ ਤੇ ਵੀ ਆਪਣੇ ਆਪ ਨੂੰ ਰਜਿਸਟਰ ਕਰਵਾਇਆ। ਹੁਣ जी ਜ਼ਾਹਰ ਹੈ ਕਿ ਜਦੋਂ ਅਸੀਂ ਸਿਮਰਨ, ਸੇਵਾ, ਕੁਰਬਾਨੀ, ਇਹ ਤਿੰਨ ਸਿੱਖੀ ਦੇ ਆਈਡੀਅਲ ਮੰਨਦੇ ਹਾਂ ਕਿ ਰੱਬ ਦੀ ਯਾਦ ਦੇ ਵਿੱਚ ਜੁੜੇ ਹੋਣਾ, ਹਮੇਸ਼ਾ ਸਿਮਰਨ ਕਰਨਾ, जी ਸੇਵਾ ਕਰਨੀ ਔਰ ਕੁਰਬਾਨੀ ਦਾ ਜਜ਼ਬਾ। ਔਰ बिल्कुल ਇਸ ਸੇਵਾ ਲਫ਼ਜ਼ ਨੂੰ ਵੀ, ਜਿਹਨੂੰ ਕਿ ਅੱਜ ਸਿੱਖ ਸੰਸਥਾਵਾਂ, ਜਥੇਬੰਦੀਆਂ, ਗੁਰਦੁਆਰਿਆਂ ਨੇ ਚਾਰ ਚੁਫੇਰੇ ਲੰਗਰ ਦੇ ਨਾਂ ਥੱਲੇ ਜਿਹੜਾ ਇਸ ਦੇ ਵਿੱਚ ਇੱਕ ਰੈਕਗਨੀਸ਼ਨ ਲਈ ਹੈ। ਹੁਣ ਅਮਰੀਕਾ ਦੇ ਵਿੱਚ ਬੈਠ ਕੇ, ਜਿੱਥੇ ਕਿ ਇਹ ਨਫ਼ਰਤ ਦੇ ਪੁਜਾਰੀ ਜਿਨ੍ਹਾਂ ਦਾ ਭੇਜਿਆ ਪੈਸਾ ਉੱਥੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਘਾਣ ਲਈ ਇਸਤੇਮਾਲ ਹੁੰਦਾ ਹੈ, ਔਰ ਇੱਥੇ ਵੀ ਇਹ ਯੂਨੀਵਰਸਿਟੀਆਂ ਦੇ ਵਿੱਚ, ਐਕੈਡੈਮਿਕ ਅਦਾਰਿਆਂ ਦੇ ਵਿੱਚ ਵੜੇ ਹੋਏ ਨੇ। ਪੋਲੀਟੀਕਲੀ ਈਵਨ ਜੋ ਬਾਈਡਨ ਦੀ ਜਿਹੜੀ ਇੱਕ ਟੀਮ ਦੇ ਵਿੱਚ ਸੀਨੀਅਰ ਬੰਦੇ ਤੱਕ ਪਹੁੰਚ ਗਿਆ ਸੀ, ਜਿਹੜਾ ਪ੍ਰੋ ਮੋਦੀ ਔਰ ਪ੍ਰੋ RSS, ਕਾਫੀ ਰੌਲਾ ਪਿਆ, ਉਹਨੂੰ ਨੇ ਸ਼ੰਟ ਕੀਤਾ। ਅੱਜ जी ਜਿਹੜੀ ਇਹਨਾਂ ਦੀ ਡੈਮੋਕ੍ਰੈਟਿਕ ਪਾਰਟੀ ਦੀ ਚੀਫ ਕੈਂਪੇਨ DNC ਦੀ ਇੰਚਾਰਜ ਸੀ, ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੀ ਜਿਹੜੀ ਕੋਈ ਨੰਦਾ, ਸੀਮਾ ਨੰਦਾ, ਉਹਨੇ ਵੀ ਰਿਜ਼ਾਈਨ ਕੀਤਾ। ਸੋ ਉਹ ਵੀ ਲੱਭਿਆ ਹੋਣਾ ਇਹਨਾਂ ਨੂੰ ਕਿ ਵੀ ਇਹ ਕੋਈ ਨਾ ਕੋਈ RSS ਨੇ ਹੀ ਖੜਾ ਕੀਤਾ, ਜਿਵੇਂ जी ਕਿ ਉਹਨਾਂ ਨੇ ਪਹਿਲਾਂ ਇਹ ਉਸ ਨੂੰ ਜਿਹੜਾ ਉਹ ਛੱਡਣ ਤੇ ਮਜਬੂਰ ਕੀਤਾ, ਜਿਹੜਾ ਕਾਫੀ ਨੇੜੇ ਪਹੁੰਚ ਗਿਆ ਸੀ ਜੋ ਬਾਈਡਨ ਦੇ। ਸੋ ਹੁਣ ਮੈਂ ਅੱਜ ਦੇਖ ਰਿਹਾ ਵੀ PTI ਦੀ ਇੱਕ ਖਬਰ, ਜਿਹੜੀ ਜ਼ਾਹਰ ਹੈ ਸਰਕਾਰੀ ਏਜੰਸੀ ਹੈ, ਬੜੇ ਵੱਡੇ ਲੈਵਲ ਤੇ ਚਾਰੇ ਪਾਸੇ ਲੱਗੀ ਹੈ, ਔਰ ਇਹ ਖਬਰ ਹੈ ਕਿ ਸੰਘ ਸਵੈਮ ਸੇਵਕ in US carry out largest ever relief work for coronavirus hit people। ਹੁਣ जी ਅਮਰੀਕਾ 'ਚ ਤੁਹਾਨੂੰ ਕਿਤੇ ਇਹ ਨਜ਼ਰ ਨਹੀਂ ਆਏ, ਕਿਤੇ ਨਹੀਂ ਨਜ਼ਰ, ਲੇਕਿਨ ਤੁਸੀਂ ਖਬਰ ਜੇ ਲਵਾਣੀ ਹੈ ਤੇ ਇਹ ਕਹਿ ਦਿਓ ਕਿ ਜੀ ਇਹ ਜਿਹੜਾ ਨੈਟਵਰਕ ਹੈ ਇਹਨਾਂ ਦਾ, RSS ਦਾ, ਇਹ ਅਮਰੀਕਾ 'ਚ ਸਭ ਤੋਂ ਵੱਡਾ, ਔਰ ਉਹਦੀ ਖਬਰ ਵਾਸ਼ਿੰਗਟਨ ਦੀ ਡੇਟਲਾਈਨ ਲਾਈ ਹੈ। Over 1,500 members of Hindu Swam Sevak Sangh in United States are carrying out one of the largest ever relief operations in the country and raising funds for those badly hit by the raging coronavirus pandemic। ਹੁਣ जी ਇਹਦਾ ਤੁਸੀਂ ਨਾਂ ਜਦੋਂ ਮੈਂ ਗੱਲ ਕੀਤੀ, leading this effort is Seva International, a part of Sangh Parivar in the US, that has so far raised more than $500,000 US in past several weeks as the part of relief work in as many as in 28 states in the country। ਹੁਣ ਤੁਸੀਂ ਇਹਦੇ 'ਚ ਕੋਈ ਸਬੂਤ ਨਹੀਂ ਨਜ਼ਰ ਆਉਂਦਾ, ਪਰ ਪਹਿਲੀ ਗੱਲ ਤੇ ਅਮਰੀਕਾ ਜਿਨ੍ਹਾਂ ਨੇ ਜਿਹੜਾ ਰਜਿਸਟਰ ਕਰਵਾਇਆ ਆਪਣੇ ਆਪ ਨੂੰ, ਉਹ ਸੇਵਾ ਇੰਟਰਨੈਸ਼ਨਲ ਦੇ ਨਾਂ ਥੱਲੇ ਹੈ। ਜੇ ਮੈਂ जी ਇਹ ਖਬਰ ਨਾ ਪੜ੍ਹੀ ਹੁੰਦੀ ਤੇ ਮੇਰੇ ਸਾਹਮਣੇ ਸੇਵਾ ਇੰਟਰਨੈਸ਼ਨਲ ਆ ਜਾਏ, ਮੈਂ ਸਮਝਾਂਗਾ ਵੀ ਇਹ ਇੱਕ ਸਿੱਖ ਸੰਸਥਾ ਹੈ, ਕਿਉਂਕਿ बिल्कुल ਸੇਵਾ ਦੇ ਕਨਸੈਪਟ ਨਾਲ ਜੁੜੀ। ਹੁਣ ਇੱਕ ਤਾਂ जी ਇਹਨਾਂ ਨੇ ਇਹ ਫਰਾਡ ਕੀਤਾ, ਧੋਖਾ। ਸੇਵਾ ਲਫ਼ਜ਼ ਜਿਹੜਾ ਹੈ, ਜਿਹੜਾ ਬਿਲਕੁਲ ਡਿਸਕ੍ਰਿਮੀਨੇਸ਼ਨ 'ਚ ਯਕੀਨ ਨਾ ਰੱਖ ਕੇ ਸੇਵਾ ਹੈ, ਇਹ ਸਿੱਖੀ ਦਾ ਕਨਸੈਪਟ ਹੈ।
ਪਰ ਇਹਨਾਂ ਜੀ। ਦੀ ਇਹ ਕਿਹੋ ਜਿਹਾ ਸੇਵਾ ਹੈ ਜਿੱਥੇ ਕਿ ਈਵਨ ਇਹਨਾਂ ਨੇ ਉੱਥੇ ਦਲਿਤਾਂ ਨੂੰ ਜਿਹੜਾ ਉਹ ਮਾਰਕ ਕੀਤਾ ਹੈ ਕਿ ਇਹਨਾਂ ਨੂੰ ਸਰਵ ਨਹੀਂ ਕਰਨਾ। ਉਹਨਾਂ ਦੇ ਮੁਸਲਮਾਨਾਂ ਦੇ ਨਾਲ ਜੋ ਸਲੂਕ ਹੈ, ਸਿੱਖਾਂ ਦੇ ਨਾਲ ਜੋ ਕਰਦੇ ਨੇ। ਪਰ ਇੱਥੇ ਇਹ ਝੂਠੀ ਖਬਰ ਕਿ ਜੀ 5 ਲੱਖ $500,000 ਰੇਜ਼ ਕਰਤਾ ਹੈ, 28 ਸਟੇਟਾਂ 'ਚ ਅਮਰੀਕਾ ਦੀ ਇਹ ਹੈਲਪ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ ਇਹ US 'ਚ ਬਹੁਤ ਇੰਗੇਜ ਨੇ ਸੰਘ ਸਵੈਮ ਸੇਵਕ। ਇਟ ਇਜ਼ ਸੰਘ ਟ੍ਰੈਡੀਸ਼ਨ ਟੂ ਹੈਲਪ local communities in the situation of distress. Vikas Deshpande, joint communication director in US based non-profit body, और उन्होंने that seeks inspiration from RSS in India। ਉਹ ਇੰਡੀਆ 'ਚ ਹਾਲ ਦੇਖ ਲਓ, ਜੇ ਉੱਥੇ ਇੱਕ ਹਿੰਦੂ ਲੀਡਰ ਨੇ ਕਿਹਾ ਉਹ ਇਹਨਾਂ ਦਾ RSS ਦਾ ਨਹੀਂ ਹੈ, ਉਹਨੇ ਕਿਹਾ ਸ਼ੁਕਰ ਕਰੋ ਸਿੱਖਾਂ ਦੇ ਪੈਰ ਧੋ ਕੇ ਪੀਓ, ਜੇ ਸਿੱਖ ਨਾ ਹੁੰਦੇ ਤੇ ਤੁਹਾਡਾ ਚੌਥਾ ਹਿੱਸਾ ਹਿੰਦੁਸਤਾਨ ਦਾ ਭੁੱਖ ਨਾਲ ਮਰ ਜਾਂਦਾ। ਇਹ ਉੱਥੋਂ ਦਾ ਯੂਪੀ ਬਿਹਾਰ ਦਾ ਇੱਕ ਕਹਿ ਰਿਹਾ ਕਿ ਸਿੱਖਾਂ ਦੇ ਗੁਰਦੁਆਰਿਆਂ ਨੇ ਸਾਨੂੰ ਬਚਾ ਲਿਆ, ਤੇ ਇਹ ਇੱਥੇ ਕਹਿ ਰਿਹਾ ਜੀ ਅਸੀਂ ਜਿਹੜਾ ਭਾਰਤ 'ਚ RSS ਹੈ ਉਹਦੀ ਇੰਸਪੀਰੇਸ਼ਨ ਤੋਂ ਇਹ ਸੇਵਾ ਇੰਟਰਨੈਸ਼ਨਲ, ਔਰ ਅਸੀਂ ਜਿਹੜਾ ਉਹ ਇੱਥੇ ਅਮਰੀਕਾ ਦੀਆਂ 28 ਸਟੇਟਾਂ ਦੇ ਵਿੱਚ ਜਿਹੜਾ ਉਹ ਹੈਲਪ ਕਰ ਰਹੇ ਹਾਂ। ਥੱਲੇ ਉਹਨਾਂ ਨੇ ਹੋਰ ਇਸ ਝੂਠ ਨੂੰ ਜਿਹੜਾ ਹੋਰ ਪਰੋਸਿਆ ਢੰਗ ਦੇ ਨਾਲ। ਪਰ ਅਸੀਂ ਸਮਝਦੇ ਹਾਂ ਔਰ ਇਸ ਤੋਂ ਇੱਥੋਂ ਦੀਆਂ ਸਿੱਖ ਸੰਸਥਾਵਾਂ ਨੂੰ ਖਬਰਦਾਰ ਹੋਣਾ ਚਾਹੀਦਾ ਇਹ ਕਿਵੇਂ ਸੇਵਾ ਲਫ਼ਜ਼ ਇਸਤੇਮਾਲ ਕਰਕੇ ਗੁੰਮਰਾਹ ਕਰ ਰਹੇ ਨੇ। ਔਰ ਜਦੋਂ ਅਮਰੀਕਨ ਲਾਅ ਮੇਕਰਸ ਤੱਕ ਜਿਹੜੇ ਅੱਜ ਜਿਵੇਂ ਨਿਊ ਜਰਸੀ ਦੇ ਗਵਰਨਰ ਨੇ ਜਦੋਂ ਵਿਸਾਖੀ ਖਾਲਸਾ ਸਾਜਨਾ ਦਿਵਸ ਤੇ ਮੈਸੇਜ ਦਿੱਤਾ ਤੇ ਉਹਨੇ ਸਿੱਖਾਂ ਦੀ ਸੇਵਾ ਦੀ ਗੱਲ ਕੀਤੀ। ਸੋ ਕੱਲ ਨੂੰ ਇਹ ਵਿੱਚ ਵੜਨ ਲਈ ਵੀ ਇਹੀ ਲਫ਼ਜ਼ ਇਸਤੇਮਾਲ ਕਰਨਗੇ ਤੇ ਉਹ ਸਮਝਣਗੇ ਕਿ ਜੀ ਇਹ ਸੇਵਾ ਕੋਈ ਸਿੱਖਾਂ ਨਾਲ ਸੰਬੰਧਿਤ ਹੀ ਹੈ। ਔਰ ਇਸ ਕਿਸਮ ਦਾ ਫਰਾਡ ਜਿਹੜਾ ਇਹਨਾਂ ਵੱਲੋਂ ਇਸ ਵੇਲੇ ਕੀਤਾ ਜਾ ਰਿਹਾ।